ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਕੌਮ ਨੂੰ ਵੱਡਾ ਸੰਦੇਸ਼। ਸਿੱਖ ਸੰਸਥਾਵਾਂ ਤੇ ਸਿੱਖ ਜਥੇਬੰਦੀਆਂ ਵੱਲੋਂ ਮਹਾਨ ਜਰਨੈਲ ਸਰਦਾਰ ਜੱਸਾ ਸਿੰਘ ਰਾਮਗੜੀਆ ਦੀ ਜਨਮ ਸ਼ਤਾਬਦੀ ਮੌਕੇ ਕਰਵਾਏ ਗਏ ਖੇਡ ਮੁਕਾਬਲੇ। ਨਫ਼ਰਤ ਦਾ ਸ਼ਿਕਾਰ ਹੋਏ ਕੋਚੇਲਾ 'ਚ ਪਰਫਾਰਮ ਕਰਨ ਵਾਲੇ ਸਿੱਖ ਕਲਾਕਾਰ ਦਲਜੀਤ ਸਿੰਘ ਦੋਸਾਂਝ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਸਿੱਖ ਪੰਥ ਦੇ ਮਹਾਨ ਜਰਨੈਲ ਸਰਦਾਰ ਜੱਸਾ ਸਿੰਘ ਰਾਮਗੜੀਆ ਦੀ 300ਵੀਂ ਜਨਮ ਸ਼ਤਾਬਦੀ ਦੀ ਸਮੂਹ ਸਿੱਖ ਸੰਗਤਾਂ ਨੂੰ ਵਧਾਈ ਦਿੱਤੀ। ਇਸ ਮੌਕੇ ਉਹਨਾਂ ਨੇ ਸਰਦਾਰ ਜੱਸਾ ਸਿੰਘ ਰਾਮਗੜੀਆ ਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਬੰਧ ਬਾਰੇ ਜਾਣਕਾਰੀ ਦਿੰਦਿਆਂ ਸਮੂਹ ਸਿੱਖ ਸੰਗਤਾਂ ਨੂੰ ਵੱਡਾ ਸੁਨੇਹਾ ਵੀ ਦਿੱਤਾ। ਸਿੱਖ ਪੰਥ ਦੇ ਅੰਦਰ ਸੂਰਬੀਰ ਯੋਧੇ ਔਰ ਬਲੀ ਪੁਰਖ ਹਮੇਸ਼ਾ ਹੀ ਪੈਦਾ ਹੁੰਦੇ ਰਹੇ ਨੇ, ਪੈਦਾ ਹੁੰਦੇ ਨੇ ਤੇ ਹੁੰਦੇ ਰਹਿਣਗੇ। 18ਵੀਂ ਸਦੀ ਦੇ ਅੰਦਰ ਜਦੋਂ ਖਾਲਸਾ ਪੰਥ ਉੱਪਰ ਬਹੁਤ ਔਕੜਾਂ ਭਰਿਆ ਸਮਾਂ ਸੀ ਤਾਂ ਉਸ ਵਕਤ ਵੀ ਸਿੱਖ ਮਾਵਾਂ ਨੇ ਐਸੇ ਮਹਾਨ ਵੱਡੇ ਵੱਡੇ ਸੂਰਬੀਰ ਯੋਧਿਆਂ ਨੂੰ ਜਨਮ ਦਿੱਤਾ ਜਿਨ੍ਹਾਂ ਨੇ ਪੰਜਾਬ ਦੀ ਤਕਦੀਰ ਨੂੰ ਬਦਲ ਕੇ ਰੱਖ ਦਿੱਤਾ। ਭਾਰਤ ਦਾ ਇਤਿਹਾਸ ਇਸ ਨੂੰ ਬਿਲਕੁਲ ਹੀ ਤਬਦੀਲ ਕਰ ਦਿੱਤਾ। ਮੁਗਲ ਰਾਜ ਦੀਆਂ ਜੜ੍ਹਾਂ ਜਿਹੜੀਆਂ 700 ਸਾਲ ਪਹਿਲਾਂ ਲੱਗੀਆਂ ਸੀ ਉਸ ਨੂੰ ਉਖੇੜਨ ਦੇ ਵਿੱਚ, ਉਸ ਨੂੰ ਪੁੱਟਣ ਦੇ ਵਿੱਚ ਇਹਨਾਂ ਸੂਰਬੀਰ ਯੋਧਿਆਂ ਜਰਨੈਲਾਂ ਨੇ ਆਪਣਾ ਬਣਦਾ ਰੋਲ ਅਦਾ ਕੀਤਾ, ਕੁਰਬਾਨੀਆਂ ਕੀਤੀਆਂ, ਸ਼ਹੀਦੀਆਂ ਦਿੱਤੀਆਂ। ਪਰ ਇਹਨਾਂ ਸਿੱਖ ਸੂਰਬੀਰ ਜਰਨੈਲਾਂ ਦੇ ਵਿੱਚੋਂ ਹੀ ਇੱਕ ਵੱਡਾ ਜਰਨੈਲ ਯੋਧਾ ਸੀ ਸਰਦਾਰ ਜੱਸਾ ਸਿੰਘ ਰਾਮਗੜੀਆ, ਜਿਨ੍ਹਾਂ ਦਾ 300 ਸਾਲਾ ਜਨਮ ਦਿਹਾੜਾ ਸ਼ਤਾਬਦੀ ਦੇ ਰੂਪ ਦੇ ਵਿੱਚ ਸਮੁੱਚਾ ਖਾਲਸਾ ਪੰਥ ਜਾਹੋ ਜਲਾਲ ਦੇ ਨਾਲ ਮਨਾ ਰਿਹਾ। ਸਰਦਾਰ ਜੱਸਾ ਸਿੰਘ ਰਾਮਗੜੀਆ ਦੇ ਜਿਹੜੇ ਦਾਦਾ ਜੀ ਸੀ ਸਰਦਾਰ ਹਰਿਦਾਸ ਸਿੰਘ, ਇਹ ਸੁਰ ਸਿੰਘ ਦੇ ਰਹਿਣ ਵਾਲੇ ਸਨ ਔਰ ਹਮੇਸ਼ਾ ਹੀ ਖਾਲਸਾ ਪੰਥ ਦੇ ਨਾਲ ਜੰਗਾਂ ਯੁੱਧਾਂ ਦੇ ਵਿੱਚ ਸ਼ਮੂਲੀਅਤ ਕਰਦੇ ਰਹਿੰਦੇ ਸਨ। ਇਹਨਾਂ ਦੇ ਪੁੱਤਰ ਸਨ ਗਿਆਨੀ ਭਗਵਾਨ ਸਿੰਘ, ਜਿਹੜੇ ਗੁਰਬਾਣੀ ਪੜ੍ਹਦੇ ਸੀ, ਗੁਰਬਾਣੀ ਦੀ ਸੰਥਿਆ ਦਿੰਦੇ ਸੀ ਔਰ ਗੁਰਬਾਣੀ ਦੀ ਵਿਆਖਿਆਕਾਰ ਵੀ ਸਨ। ਗਿਆਨੀ ਭਗਵਾਨ ਸਿੰਘ ਜੀ ਦੇ ਘਰ ਦੇ ਵਿੱਚ 5 ਪੁੱਤਰਾਂ ਨੇ ਜਨਮ ਲਿਆ। ਸਰਦਾਰ ਜੱਸਾ ਸਿੰਘ, ਸਰਦਾਰ ਜੈ ਸਿੰਘ, ਸਰਦਾਰ ਖੁਸ਼ਹਾਲ ਸਿੰਘ, ਸਰਦਾਰ ਆਲੀ ਸਿੰਘ, ਸਰਦਾਰ ਤਾਰਾ ਸਿੰਘ ਔਰ ਇਹਨਾਂ ਦੇ ਵਿੱਚੋਂ ਸਰਦਾਰ ਜੱਸਾ ਸਿੰਘ ਜੀ ਜਿਹੜੇ ਸਨ ਇਹ ਬਹੁਤ ਵੱਡੇ ਸੂਰਬੀਰ ਜਰਨੈਲ ਯੋਧੇ ਜਿਹੜੇ ਸੀ ਉਹ ਬਣੇ ਤੇ ਇਹਨਾਂ ਨੇ ਤੇਗਾਂ ਦੇ ਨਾਲ ਪੰਜਾਬ ਦੀ ਧਰਤੀ ਦੇ ਉੱਤੇ ਬਹੁਤ ਵੱਡੀਆਂ ਮੱਲਾਂ ਮਾਰੀਆਂ। ਕਿਸੇ ਵੇਲੇ ਅਦੀਨਾ ਬੇਗ ਦੇ ਨਾਲ ਵੀ ਇਹਨਾਂ ਦੀ ਸੁਲ੍ਹਾ ਵੀ ਹੋਈ ਤੇ ਇਹਨਾਂ ਦੀ ਟੱਕਰ ਵੀ ਹੋਈ। ਖਾਸ ਤੌਰ ਦੇ ਉੱਤੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਲਾਗੇ ਵੱਲੇ ਦੇ ਕੋਲ ਅਦੀਨਾ ਬੇਗ ਦੇ ਨਾਲ ਇਹਨਾਂ ਨੇ ਇੱਕ ਵੱਡਾ ਯੁੱਧ ਲੜਿਆ ਜਿਹਨੂੰ ਵੱਲੇ ਦੀ ਲੜਾਈ ਜਿਹੜਾ ਹੈ ਉਹ ਕਿਹਾ ਜਾਂਦਾ ਹੈ। ਸ੍ਰੀ ਅੰਮ੍ਰਿਤਸਰ ਸਾਹਿਬ ਦੇ ਬਾਹਰਵਾਰ ਇੱਕ ਕਿਲ੍ਹਾ ਰਾਮ ਰੌਣੀ, ਜਿਸ ਵਿੱਚ ਕਿਸੇ ਵੇਲੇ ਸਿੱਖ ਘਿਰ ਗਏ ਸਨ, ਵੱਡਾ ਘੇਰਾ ਪਾਇਆ ਹੋਇਆ ਸੀ ਅਦੀਨਾ ਬੇਗ ਦੀ ਅਗਵਾਈ ਦੇ ਵਿੱਚ। ਪਰ ਉਸ ਵੇਲੇ ਸਰਦਾਰ ਜੱਸਾ ਸਿੰਘ ਜੀ ਰਾਮਗੜੀਏ ਦੇ ਖੂਨ ਨੇ ਉਬਾਲਾ ਖਾਧਾ ਔਰ ਇਹ ਅਦੀਨਾ ਬੇਗ ਦਾ ਸਾਥ ਛੱਡ ਕੇ ਆਪਣੇ ਭਾਈਆਂ ਦੇ ਸੰਗ ਜਾ ਰਲੇ। ਇਹਨਾਂ ਨੇ ਸਰਦਾਰ ਜੱਸਾ ਸਿੰਘ ਜੀ ਆਹਲੂਵਾਲੀਆ ਵਰਗੇ ਜਿਹੜੇ ਵੱਡੇ ਜਰਨੈਲ ਸੀ ਉਹਨਾਂ ਦਾ ਸਾਥ ਦਿੱਤਾ। ਪਰ ਖਾਲਸਾ ਪੰਥ ਨੇ ਰਾਮ ਰੌਣੀ ਦਾ ਜਿਹੜਾ ਕਿਲ੍ਹਾ ਸੀ ਉਹ ਇਹਨਾਂ ਦੀ ਯੋਗ ਅਗਵਾਈ ਦੇ ਵਿੱਚ ਜਿਹੜਾ ਸੀ ਉਹ ਦਿੱਤਾ। ਸਰਦਾਰ ਜੱਸਾ ਸਿੰਘ ਜੀ ਆਹਲੂਵਾਲੀਆ ਤੇ ਹੋਰ ਵੱਡੇ ਜਿਹੜੇ ਸਰਦਾਰ ਸਨ, ਜਿਹੜੇ ਉਸ ਵਕਤ ਸਰਦਾਰ ਜੱਸਾ ਸਿੰਘ ਜੀ ਰਾਮਗੜੀਆ ਦੇ ਜ਼ਿਲ੍ਹਿਆਂ ਦੇ ਵਿੱਚ ਸੱਜੇ ਖੱਬੇ ਵਿਚਰਦੇ ਸਨ, ਉਹ ਵੀ ਇਹਨਾਂ ਤੋਂ ਬਹੁਤ ਵੱਡੀ ਪ੍ਰਭਾਵਿਤ ਹੋਏ ਸਨ। ਰਾਮ ਰੌਣੀ ਦੇ ਕਿਲ੍ਹੇ ਨੂੰ ਸਰਦਾਰ ਜੱਸਾ ਸਿੰਘ ਜੀ ਨੇ ਬਹੁਤ ਸੁਚੱਜੇ ਢੰਗ ਦੇ ਨਾਲ ਸੰਭਾਲਿਆ, ਉਹਨੂੰ ਡਿਵੈਲਪ ਕੀਤਾ ਔਰ ਇਹਨਾਂ ਦੇ ਅਗਵਾਈ ਦੇ ਵਿੱਚ ਹੀ ਉਸ ਕਿਲ੍ਹੇ ਦਾ ਨਾਂ ਜਿਹੜਾ ਹੈ ਉਹ ਰਾਮਗੜ੍ਹ ਰੱਖਿਆ ਗਿਆ। ਤੇ ਸਰਦਾਰ ਜੱਸਾ ਸਿੰਘ ਕਿਉਂਕਿ ਉਸ ਕਿਲ੍ਹੇ ਦੇ ਖੁਦ ਮੁਖਤਿਆਰ ਸਨ, ਇਸ ਕਰਕੇ ਸਰਦਾਰ ਜੱਸਾ ਸਿੰਘ ਜੀ ਨੂੰ ਸਰਦਾਰ ਜੱਸਾ ਸਿੰਘ ਰਾਮਗੜੀਏ ਜਿਹੜਾ ਸੀ ਉਹ ਕਿਹਾ ਜਾਣ ਲੱਗਾ।
ਸਿੱਖ ਪੰਥ ਦੇ ਮਹਾਨ ਜਰਨੈਲ ਸਰਦਾਰ ਜੱਸਾ ਸਿੰਘ ਰਾਮਗੜੀਆ ਦੀ 300ਵੀਂ ਜਨਮ ਸ਼ਤਾਬਦੀ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ ਬਾਦਲ ਦਿੱਲੀ ਯੂਨਿਟ ਅਤੇ ਜਾਗੋ ਪਾਰਟੀ ਰਾਮਗੜੀਆ ਫੈਡਰੇਸ਼ਨ ਦੁਆਰਾ ਹੇਠਲੀ ਖੇਡ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਬੁੱਢਾ ਦਲ ਦੀ ਨਿਹੰਗ ਫੋਰਸਾਂ ਦੁਆਰਾ ਘੋੜਸਵਾਰੀ ਅਤੇ ਗੱਤਕੇ ਦਾ ਕੰਪੀਟੀਸ਼ਨ ਵੀ ਕਰਵਾਇਆ ਗਿਆ। कोई जितनी मर्जी गल्ला मारता रहे, पर जो रहमत और बख्शिश 16 तरीक को लैके आज तक श्रोमणी गुरुद्वारा प्रबंधक कमेटी और श्रोमणी अकाली दल के प्रधान सरदार सुखबीर सिंह बादल वालों लीके के प्रोग्राम की हुई है, ये अपने आप में एक इतिहास रचने वाला। मैं अज भी देखो इस वक्त प्रोग्राम खत्म होने के बावजूद हज़ारों की तादाद से खड़े और खुशी मना रहे हैं, आनंद मना रहे हैं। एक गल मैं कह देनी चाहता वहाँ हिंदुस्तान की सरकार नूं, जिस श्रोमणी अकाली दल नूं तुसीं कमज़ोर करने की गल कर रहे सो, वो तुहाडा सुपना चकना शुरू हो गया। संगत के रुझान तो जिस तरीके नाल हुण देखो प्रोग्राम खत्म होए नूं 1.5 घंटा हो गया, हले भी अंदर भरिया पिया। मैं समझदा कि संगतां दे विच एक जोश से, एक रुझान सीगा, और जिस तरीके नाल श्रोमणी गुरुद्वारा प्रबंधक कमेटी होवे, अकाली दल होवे, सरना साहब, जागो पार्टी होवे, विश्वकर्मा फेडरेशन दे प्रधान होण रियाज साहब, मैं समझदा कि सारे जथेबंदियां ने मिल के जो प्रोग्राम लिखिया सी, संगतां ने इहदा बहुत वड्डा हुंगारा दिता और असी उस 1783 का इतिहास जस्सा सिंह रामगड़िया जी का लोकां तक लैके आए हैं, आने वाली पनीरी तक लैके आए हैं। असी रहिए न रहिए, हुण अगली आने वाली पनीरी मनाया करेगी। इत्थे हमेशा गुरु की लाडलियां फौजा अपने जौहर दिखाणगे। अज तुसीं घुड़सवारी के जौहर देखे, कल तुसीं कीर्तन दरबार देखिया सी, परसों तुसीं नगर कीर्तन दे विच हिस्सा लिया सी। गुरु ने बहुत बख्शिश की। संगतां ने जो आशीर्वाद दिता और जो अपना सहयोग दिता है तुहाडे सामने है कि 3 दिन लगातार और इन्नी गर्मी दे विच जिथे टैंपरेचर बहुत हाई होवे, लू चलती होवे, ਉਹਦੇ ਵਿੱਚ ਚਾਹੇ दिन का प्रोग्राम सी, चाहे शाम का सी, ते चाहे हुण रात वेले है, हर वेले संगत का ठाठा मारदा कट ये साबित करता है कि जद भी पंथक प्रोग्राम होणगे, जद भी कौम प्रोग्राम उड़ीकेगी, उन्हां विच वध चढ़ के संगत हिस्सा लेगी। कहना चाहांगे जस्सा सिंह रामगड़िया जी, जिन्हां दी 300 साला शताब्दी की कई समय तो इंतजार सी, आज बड़ी शानो शौकत नाल मनाया गया। SGPC का मेन उपराला है, पर ना दिल्ली विच सरदार मनजीत सिंह जी के जिहड़े चेयरमैन बनाए गए, सरदार परमजीत सिंह जी सरना ਅਤੇ सारी संगतां जागो पार्टी दियां मेरियां भैणां बच्चियां ने, सारियां दिल्ली दियां संगतां ने रल मिल के ये शताब्दी मनाई। गुरु तेग बहादुर साहब, गुरु रामदास जी के कोटान कोट शुक्राना। ऐसे प्रोग्राम मेरे हिसाब से पहले नहीं हुए हैं जिस लेवल पर अब की बार हुआ है। ऐसे प्रोग्राम जरूर होने चाहिए, जो कौम अपने इतिहास को जिंदा रखती है वही आगे चल पाती है। और मैं ये कहना चाहूँगा, ऐसे प्रोग्राम अपने जो भी गुरु साहबान हैं या अपने जो भी जत्थेदार हैं, जो भी अपने यहाँ पे सीढ़ियाँ दी जिन्होंने, उनकी शताब्दियाँ, उनके जन्मदिन, उनके प्रकाश उत्सव इसी तरह से मनाने चाहिए ताकि पंथ को, कौम को, बच्चों को अपना इतिहास पता चले। ਸ਼੍ਰੀ ਦਰਬਾਰ ਸਾਹਿਬ ਵਿੱਚ ਤਿਰੰਗਾ ਵਿਵਾਦ ਤੋਂ ਬਾਅਦ ਸੇਵਾਦਾਰ ਦਾ ਬਿਆਨ ਵੀ ਸਾਹਮਣੇ ਆ ਗਿਆ ਹੈ, ਜਿਸ ਵਿੱਚ ਉਸਨੇ ਦੱਸਿਆ ਹੈ ਕਿ ਸਕਰਟ ਦੀ ਵਜ੍ਹਾ ਕਰਕੇ ਰੋਕਿਆ ਗਿਆ ਸੀ, ਬੇਵਜ੍ਹਾ ਇਸ ਨੂੰ ਹੋਰ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਪਰ ਸੋਸ਼ਲ ਮੀਡੀਆ ਤੇ ਕੁਝ ਲੋਕਾਂ ਨੇ ਆਪਣਾ ਖੇਡ ਸ਼ੁਰੂ ਕਰ ਦਿੱਤਾ ਤੇ ਅੱਗ ਲਗਾਉਣ ਅਤੇ ਸਿੱਖ ਭਾਈਚਾਰੇ ਨੂੰ ਟਾਰਗੇਟ ਕੀਤਾ ਗਿਆ। ਗਾਇਕ ਦਲਜੀਤ ਦੋਸਾਂਝ ਨੂੰ ਵੀ ਸੋਸ਼ਲ ਮੀਡੀਆ ਤੇ ਨਿਸ਼ਾਨਾ ਬਣਾਇਆ ਗਿਆ ਹੈ। ਦਲਜੀਤ ਕੋਚੇਲਾ ਮਿਊਜ਼ਿਕ ਫੈਸਟੀਵਲ ਵਿੱਚ ਪਰਫਾਰਮ ਕਰਨ ਵਾਲੇ ਪਹਿਲੇ ਪੰਜਾਬੀ ਬਣ ਗਏ ਹਨ। ਉਹਨਾਂ ਦੀ ਬਾਲੀਵੁੱਡ ਦੇ ਵੱਡੇ ਅਦਾਕਾਰ ਅਤੇ AR ਰਹਿਮਾਨ ਵਰਗੇ ਮਿਊਜ਼ਿਕ ਡਾਇਰੈਕਟਰ ਨੇ ਵੀ ਤਾਰੀਫ ਕੀਤੀ ਹੈ। ਇੱਥੋਂ ਤੱਕ ਕਿ ਭਾਰਤ ਵਿੱਚ ਅਮਰੀਕੀ ਸਫਾਰਤਖਾਨੇ ਨੇ ਵੀ ਟਵੀਟ ਕਰਕੇ ਲਿਖਿਆ ਹੈ ਕਿ ਕੋਚੇਲਾ ਦਲਜੀਤ ਸਿੰਘ ਦੋਸਾਂਝ ਦੀ ਬੀਟ ਤੇ ਥਿਰਕਿਆ ਹੈ। ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਪਹਿਲੇ ਪੰਜਾਬੀ ਵੱਲੋਂ ਕੋਚੇਲਾ ਮਿਊਜ਼ਿਕ ਅਤੇ ਆਰਟ ਫੈਸਟੀਵਲ ਵਰਗੇ ਸਭ ਤੋਂ ਵੱਡੇ ਮੰਚ ਤੇ ਪਰਫਾਰਮ ਕੀਤਾ ਗਿਆ। ਅਮਰੀਕੀ ਸਫਾਰਤਖਾਨੇ ਵੱਲੋਂ ਕੀਤੇ ਤਾਰੀਫ ਵਾਲੇ ਟਵੀਟ ਦੇ ਹੇਠਾਂ ਇੱਕ ਵਿਅਕਤੀ ਨੇ ਬਹੁਤ ਨਫ਼ਰਤ ਭਰਿਆ ਟਵੀਟ ਕੀਤਾ ਹੈ। ਟਵਿੱਟਰ ਖਾਤਾ ਜੋ ਕਿ ਵੈਰੀਫਾਈਡ ਟਵਿੱਟਰ ਹੈਂਡਲ ਹੈ, ਉਸਨੇ ਅਮਰੀਕਾ ਦੇ ਭਾਰਤੀ ਸਫਾਰਤਖਾਨੇ ਦੇ ਟਵੀਟ ਤੇ ਲਿਖਿਆ ਹੈ ਕਿ ਅਮਰੀਕੀ ਸਫਾਰਤਖਾਨਾ ਭਾਰਤ ਵਿੱਚ ਖਾਲਿਸਤਾਨ ਨੂੰ ਉਤਸ਼ਾਹਿਤ ਕਰ ਰਿਹਾ ਹੈ। ਅਮਰੀਕਾ ਭਾਰਤ ਦਾ ਮਿੱਤਰ ਨਹੀਂ ਹੈ। ਇਸ ਟਵੀਟ ਦੇ ਜ਼ਰੀਏ ਸਿੱਧੇ ਦਲਜੀਤ ਦੋਸਾਂਝ ਨੂੰ ਖਾਲਿਸਤਾਨੀ ਕਹਿ ਕੇ ਸਾਰੇ ਸਿੱਖਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ। ਕੁੜੀ ਵੱਲੋਂ ਤਿਰੰਗਾ ਮੂੰਹ ਤੇ ਲੱਗੇ ਹੋਣ ਦੀ ਵਜ੍ਹਾ ਕਰਕੇ ਦਰਬਾਰ ਸਾਹਿਬ ਅੰਦਰ ਦਾਖਲ ਨਾ ਹੋਣ ਦੇਣ ਦਾ ਜਿਹੜਾ ਸੇਵਾਦਾਰ ਤੇ ਇਲਜ਼ਾਮ ਲਗਾਇਆ ਗਿਆ ਸੀ, ਉਸ ਨੂੰ SGPC ਨੇ 2 ਵੀਡੀਓਜ਼ ਦੇ ਜ਼ਰੀਏ ਝੂਠਾ ਸਾਬਿਤ ਕੀਤਾ ਹੈ। ਪਹਿਲੇ ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਸੇਵਾਦਾਰ ਸਰਬਜੀਤ ਸਿੰਘ ਐਂਟਰੀ ਗੇਟ ਤੇ ਖੜਾ ਸੀ। ਕੁੜੀ ਆਉਂਦੀ ਹੈ ਅਤੇ ਸੇਵਾਦਾਰ ਉਸ ਨੂੰ ਸਕਰਟ ਲਈ ਟੋਕਦਾ ਹੈ।
ਕੁੜੀ ਉਸੇ ਸਮੇਂ ਹੇਠਾਂ ਵੇਖਦੀ ਹੈ। ਐਸਜੀਪੀਸੀ ਮੁਤਾਬਕ ਕੁੜੀ ਨੇ ਸਕਰਟ ਦੇ ਹੇਠਾਂ ਕੈਪਰੀ ਪਾਈ ਸੀ, ਉਸ ਨੂੰ ਵੀ ਉੱਤੇ ਕੀਤਾ ਹੋਇਆ ਸੀ। ਸੇਵਾਦਾਰ ਢੱਕਣ ਲਈ ਕਹਿੰਦਾ ਹੈ ਅਤੇ ਫਿਰ ਕੁੜੀ ਅੰਦਰ ਦਾਖਲ ਹੁੰਦੀ ਹੈ, ਪਰ ਉਹ ਗੁੱਸੇ ਵਿੱਚ ਦੂਜੇ ਰਸਤੇ ਤੋਂ ਵਾਪਸ ਬਾਹਰ ਚਲੀ ਜਾਂਦੀ ਹੈ। ਪਹਿਲੀ ਵੀਡੀਓ ਤੋਂ ਸਾਫ਼ ਹੈ ਕਿ ਸੇਵਾਦਾਰ ਸਰਬਜੀਤ ਸਿੰਘ ਨੇ ਤਿਰੰਗੇ ਨੂੰ ਲੈ ਕੇ ਸਵਾਲ ਨਹੀਂ ਚੁੱਕੇ ਸਨ, ਬਲਕਿ ਦਰਬਾਰ ਸਾਹਿਬ ਅੰਦਰ ਸਕਰਟ ਪਾ ਕੇ ਆਉਣ ਲਈ ਟੋਕਿਆ ਸੀ। ਐਸਜੀਪੀਸੀ ਵੱਲੋਂ ਜਿਹੜਾ ਦੂਜਾ ਵੀਡੀਓ ਦਿਖਾਇਆ ਗਿਆ ਹੈ, ਉਸ ਵਿੱਚ ਕੁੜੀ ਆਪਣੇ ਨਾਲ ਇੱਕ ਸ਼ਖਸ ਨੂੰ ਲੈ ਕੇ ਆਉਂਦੀ ਹੈ, ਜੋ ਸੇਵਾਦਾਰ ਨਾਲ ਬਹਿਸ ਕਰਨ ਲੱਗਦਾ ਹੈ। ਦੋਵੇਂ ਵਿਅਕਤੀ ਸੇਵਾਦਾਰ ਨਾਲ ਮਾੜੀ ਭਾਸ਼ਾ ਦੀ ਵਰਤੋਂ ਕਰਦੇ ਹਨ। ਕੁੜੀ ਨੇ ਜਿਹੜਾ ਵੀਡੀਓ ਬਣਾਇਆ ਹੈ, ਉਸ ਨੂੰ ਸੋਸ਼ਲ ਮੀਡੀਆ ਤੇ ਪਾ ਕੇ ਕਮੇਟੀ ਅਤੇ ਸਿੱਖਾਂ ਨੂੰ ਦੇਸ਼ ਦੇ ਕੌਮੀ ਝੰਡੇ ਵਿਰੋਧੀ ਵਿਖਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਹੈ, ਉਸ ਨੂੰ ਐਸਜੀਪੀਸੀ ਨੇ 2 ਵੀਡੀਓਜ਼ ਦੇ ਜ਼ਰੀਏ ਬੇਨਕਾਬ ਕਰਨ ਦਾ ਦਾਅਵਾ ਕੀਤਾ ਹੈ। ਇਸ ਤੋਂ ਇਲਾਵਾ ਇੱਕ ਹੋਰ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਸ਼ਿਕਾਇਤ ਕਰਨ ਵਾਲੀ ਕੁੜੀ ਦੇ ਮੂੰਹ ਤੇ ਤਿਰੰਗਾ ਨਹੀਂ ਸੀ, ਜਦਕਿ ਸੋਮਵਾਰ ਨੂੰ ਜਿਹੜਾ ਵੀਡੀਓ ਸਾਹਮਣੇ ਆਇਆ ਸੀ, ਉਸ ਵਿੱਚ ਤਿਰੰਗੇ ਨੂੰ ਆਧਾਰ ਬਣਾ ਕੇ ਹੀ ਸਾਰੇ ਇਲਜ਼ਾਮ ਲਗਾਏ ਗਏ ਸਨ। ਉਧਰ ਸੇਵਾਦਾਰ ਸਰਬਜੀਤ ਸਿੰਘ ਨੇ ਵੀ ਸਾਹਮਣੇ ਆ ਕੇ ਪੂਰੀ ਘਟਨਾ ਦੇ ਬਾਰੇ ਜਾਣਕਾਰੀ ਦਿੱਤੀ ਸੀ ਅਤੇ ਸਾਰੀਆਂ ਅਫਵਾਹਾਂ ਤੋਂ ਪਰਦਾ ਚੁੱਕਿਆ ਸੀ। ਤਿਰੰਗਾ ਵਿਵਾਦ ਤੋਂ ਬਾਅਦ ਸੇਵਾਦਾਰ ਸਰਬਜੀਤ ਸਿੰਘ ਆਪ ਅੱਗੇ ਆਏ ਅਤੇ ਉਹਨਾਂ ਨੇ ਦੱਸਿਆ ਕਿ ਕੁੜੀ ਨੇ ਸਕਰਟ ਪਾਈ ਹੋਈ ਸੀ। ਮੈਂ ਉਸ ਨੂੰ ਗੁਰੂ ਮਰਿਆਦਾ ਬਾਰੇ ਦੱਸਿਆ ਕਿ ਲੱਤਾਂ ਨੂੰ ਢੱਕ ਕੇ ਗੁਰੂ ਘਰ ਅੰਦਰ ਜਾਣਾ ਚਾਹੀਦਾ ਹੈ। ਪੂਰੇ ਕੱਪੜੇ ਪਾਉਣ ਦੀ ਸਲਾਹ ਦਿੱਤੀ ਸੀ, ਪਰ ਉਸਨੇ ਇਸ ਪੂਰੀ ਚੀਜ਼ ਨੂੰ ਗਲਤ ਰੰਗਤ ਦੇ ਦਿੱਤੀ। ਐਸਜੀਪੀਸੀ ਦੇ ਤਾਜ਼ਾ ਵੀਡੀਓ ਵਿੱਚ ਉਸ ਦੀ ਤਸਦੀਕ ਵੀ ਹੋ ਰਹੀ ਹੈ। ਸਰਬਜੀਤ ਸਿੰਘ ਨੇ ਕਿਹਾ ਕਿ ਦਰਬਾਰ ਸਾਹਿਬ ਆਉਣ ਦਾ ਸਭ ਨੂੰ ਅਧਿਕਾਰ ਹੈ, ਪਰ ਮਰਿਆਦਾ ਸਭ ਤੋਂ ਅਹਿਮ ਹੈ। ਸੇਵਾਦਾਰ ਸਰਬਜੀਤ ਸਿੰਘ ਨੇ ਸੋਸ਼ਲ ਮੀਡੀਆ ਤੇ ਆਪਣੇ ਖਿਲਾਫ ਚੱਲ ਰਹੀ ਅਫਵਾਹ ਬਾਰੇ ਵੀ ਸੱਚ ਦੱਸਿਆ। ਮੈਂ ਦਾਸ ਸਰਬਦੀਪ ਸਿੰਘ ਸੇਵਾਦਾਰ ਪਰਿਕਰਮਾ, ਜੋ ਪਿਛਲੇ ਦਿਨੀ ਘਟਨਾ ਹੋਈ ਆ ਡਿਊਟੀ ਤੇ, ਉਸ ਸੰਬੰਧੀ ਮੈਂ ਸੰਗਤਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਜੋ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਗਈ ਆ, ਉਸ ਲੜਕੀ ਨੇ ਸਕਰਟ ਪਹਿਨੀ ਹੋਈ ਸੀ। ਤੋ ਮੈਂ ਉਸ ਨੂੰ ਗੁਰੂ ਦੀ ਮਰਿਆਦਾ ਬਾਰੇ ਦੱਸਿਆ ਕਿ ਸਰੀਰ ਨੂੰ ਢੱਕ ਕੇ ਪੂਰਾ ਜਾਈਦਾ, ਲੱਤਾਂ ਨੂੰ ਢੱਕ ਕੇ ਜਾਈਦਾ, ਪਰ ਉਹਨਾਂ ਵੱਲੋਂ ਇਸ ਗੱਲ ਨੂੰ ਗਲਤ ਰੰਗਤ ਦਿੱਤੀ ਗਈ ਹੈ। ਹਰਿਮੰਦਰ ਸਾਹਿਬ ਦੇ ਵਿੱਚ ਹਰੇਕ ਦਾ ਸਤਿਕਾਰ ਹੈ, ਪਰ ਮਰਿਆਦਾ ਸਭ ਤੋਂ ਅਹਿਮ ਚੀਜ਼ ਹੈ ਜੋ ਸਾਨੂੰ ਹਰ ਇੱਕ ਸੰਗਤ ਨੂੰ ਰੱਖਣੀ ਚਾਹੀਦੀ ਹੈ। ਤੇ ਜੋ ਸੋਸ਼ਲ ਮੀਡੀਆ ਤੇ ਮੇਰੇ ਸਸਪੈਂਡ ਵੱਲੋਂ ਕੋਈ ਵੀ ਅਫਵਾਹਾਂ ਫੈਲਾਈਆਂ ਜਾਣ ਰਹੀਆਂ, ਉਹ ਬਿਲਕੁਲ ਗਲਤ ਹਨ। ਸੋ ਕਿਰਪਾ ਕਰਕੇ ਇਹਨਾਂ ਚੀਜ਼ਾਂ ਤੇ ਕੋਈ ਧਿਆਨ ਨਾ ਦਿੱਤਾ ਜਾਵੇ। ਮੈਂ ਆਪਣੀ ਤਨਦੇਹੀ ਨਾਲ ਡਿਊਟੀ ਨਿਭਾ ਰਿਹਾ ਹਾਂ, ਹੁਣ ਵੀ ਮੈਂ ਡਿਊਟੀ ਤੇ ਜਾ ਰਿਹਾ ਬਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਵੀਡੀਓ ਦੇ ਜ਼ਰੀਏ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਦਕਿ ਗੁਰੂ ਘਰ ਦੇ ਅੰਦਰ ਆਉਣ ਦੀ ਇੱਕ ਮਰਿਆਦਾ ਹੁੰਦੀ ਹੈ। ਵਾਰ-ਵਾਰ ਇਹ ਦਿਖਾਇਆ ਜਾ ਰਿਹਾ ਹੈ ਕਿ ਸ਼ਾਇਦ ਸਿੱਖ ਦੂਜੇ ਪਾਸੇ ਚੱਲਦੇ ਹਨ। ਸ਼੍ਰੀ ਗੁਰੂ ਰਾਮਦਾਸ ਜੀ ਦੀ ਨਗਰੀ ਵਿੱਚ ਜਿਹੜਾ ਜਾਂਦਾ ਹੈ, ਉਹ ਨੀਵਾਂ ਹੋ ਕੇ ਆਉਂਦਾ ਹੈ। ਜਿਹੜਾ ਉੱਚਾ ਹੋ ਕੇ ਜਾਵੇ, ਉਸ ਨੂੰ ਰੱਬ ਆਪ ਵੇਖ ਲੈਂਦਾ ਹੈ। ਕੌਮੀ ਮੀਡੀਆ ਇਸ ਨੂੰ ਹੋਰ ਰੰਗਤ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ, ਜਦਕਿ ਦਰਬਾਰ ਸਾਹਿਬ ਦੇ ਚਾਰੋਂ ਦਰਵਾਜ਼ੇ ਖੁੱਲੇ ਹਨ। ਕਿਸੇ ਨੂੰ ਰੋਕਿਆ ਨਹੀਂ ਜਾਂਦਾ ਹੈ। ਸਰੋਵਰ ਵਿੱਚ ਕੋਈ ਵੀ ਡੁਬਕੀ ਲਾ ਸਕਦਾ ਹੈ। ਦਰਬਾਰ ਸਾਹਿਬ ਕੀਰਤਨ ਸੁਣਨ ਲਈ ਕਿਸੇ ਨੂੰ ਰੋਕਿਆ ਨਹੀਂ ਜਾਂਦਾ ਹੈ। ਲੰਗਰ ਪ੍ਰਸ਼ਾਦ ਵਿੱਚ ਕੋਈ ਭੇਦਭਾਵ ਨਹੀਂ ਹੁੰਦਾ ਹੈ, ਪਰ ਅਸੀਂ ਉਸ ਧਰਤੀ ਤੇ ਵੀ ਸਿਆਸਤ ਕਰਨ ਲੱਗੇ ਹਾਂ। ਸਾਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ। ਆ ਮਰਿਆਦਾ ਆ ਗੁਰੂ ਪਾਤਸ਼ਾਹ ਦੀ ਹਾਜ਼ਰੀ ਚ ਆਉਣ ਦੀ, ਕਿ ਸਿਰ ਨੰਗਾ ਨਾ ਹੋਵੇ, ਆਦਬ ਤੇ ਸਤਿਕਾਰ ਹੋਵੇ। ਹਰੇਕ ਗੱਲ ਨੂੰ ਇਸ ਢੰਗ ਨਾਲ ਆਪਾਂ ਚੱਲਦੇ ਆਂ ਵੀ ਸ਼ਾਇਦ ਸਿੱਖ ਜਿਹੜੇ ਆ ਇਹ ਕਿਸੇ ਹੋਰ ਪਾਸੇ ਨੂੰ ਚੱਲਦੇ। ਉਹ ਗੁਰੂ ਰਾਮਦਾਸ ਪਾਤਸ਼ਾਹ ਦੀ ਨਗਰੀ, ਉੱਥੇ ਜਿਹੜਾ ਜਾਂਦਾ ਉਹ ਜੇ ਨੀਵਾਂ ਹੋ ਕੇ ਜਾਂਦਾ, ਸਤਿਗੁਰੂ ਜੀ ਉੱਚਾ ਕਰਦੇ ਆ। ਜਿਹੜਾ ਉੱਚਾ ਹੋ ਕੇ ਜਾਵੇ ਉਹ ਫਿਰ ਸਤਿਗੁਰੂ ਜੀ, ਮੈਂ ਤਾਂ ਮੂੰਹੋਂ ਨਹੀਂ ਕੁਝ ਵੀ ਕਹਿਣਾ ਚਾਹੁੰਦਾ, ਕੁਛ ਆਪਾਂ ਮੀਡੀਆ ਵਾਲੇ ਵੀ ਆਪਾਂ ਸਬਰ ਕਰੀਏ। ਨੈਸ਼ਨਲ ਮੀਡੀਆ ਸਵੇਰ ਦਾ ਕਿਵੇਂ ਉਹਨੂੰ ਚਲਾ ਰਿਹਾ, ਜਦ ਉਹਦੀ ਮਰਿਆਦਾ ਗੁਰੂ ਪਾਤਸ਼ਾਹ ਦੀ, ਗੁਰੂ ਚੌਥੇ ਪਾਤਸ਼ਾਹ ਨੇ ਉੱਥੇ ਸਤਿਗੁਰੂ ਜੀ ਨੇ ਕਿਰਪਾ ਕੀਤੀ, ਚਾਰੇ ਬੂਹੇ ਖੁੱਲੇ, ਕਿਸੇ ਨੂੰ ਨਹੀਂ ਰੋਕਿਆ ਜਾਂਦਾ। ਪਵਿੱਤਰ ਸਰੋਵਰ 'ਚ ਇਸ਼ਨਾਨ ਕਰਨ ਨੂੰ ਨਹੀਂ ਰੋਕਿਆ ਜਾਂਦਾ। ਸੱਚਖੰਡ 'ਚ ਕੀਰਤਨ ਸਰਵਣ ਕਰੋ, ਰੋਕਿਆ ਨਹੀਂ ਜਾਂਦਾ। ਪ੍ਰਸ਼ਾਦ ਇੱਕੋ ਜਿਹਾ ਦਿੱਤਾ ਜਾਂਦਾ। ਲੰਗਰ ਦੇ ਵਿੱਚ ਕੋਈ ਇਹੋ ਜਿਹੀ ਤਰੁੱਠੀ ਨਹੀਂ ਨਾ ਹੋਵੇ। ਉੱਥੇ ਸਾਰੀ ਪੰਗਤ ਇੱਕ ਥਾਂ ਬਹਿੰਦੀ ਆ। ਆਪਾਂ ਉਸ ਧਰਤੀ ਲਈ ਵੀ ਆਪਾਂ ਜਾਰੋ ਲਾਪੇ ਕਰਨ ਰਾਜਨੀਤੀ ਨਾ ਕਰੀਏ। ਉਹੋ ਜਿਹੀਆਂ ਗੱਲਾਂ ਸਿੱਖ ਪੰਥ ਇਹਦੀ ਸਿਰਜਣਾ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਉਸ ਵੇਲੇ ਕੀਤੀ ਸੀ, ਜਦੋਂ ਬਾਬਰ ਨੂੰ ਜਾਬਰ ਕਹਿ ਕੇ। ਅੱਜ ਤਾਂ ਆਪਾਂ ਆਜ਼ਾਦ ਭਾਰਤ ਦੇ ਵਿੱਚ ਆ। ਉਦੋਂ ਦਾ ਅਹਿਸਾਸ ਕਰੋ ਜਦੋਂ ਮੁਸਲਮਾਨਾਂ ਦਾ ਰਾਜ ਸੀ। ਉਸ ਵੇਲੇ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਲੀਹਾਂ ਪਾਈਆਂ ਸੀ ਕਿ ਆਪਾਂ ਗੁਰ ਸ਼ਬਦ ਦੀ ਪੂਜਾ ਕਰਕੇ ਗੁਰੂ ਪੰਥ ਤੇ ਗੁਰੂ ਗ੍ਰੰਥ, ਗੁਰੂ ਦਸਮ ਪਾਤਸ਼ਾਹ ਨੇ ਕਿਹਾ ਸੀ, ਮੇਰੀ ਆਤਮਾ ਗੁਰੂ ਗ੍ਰੰਥ ਦੇ ਵਿੱਚ, ਮੇਰਾ ਸਰੀਰ ਗੁਰੂ ਪੰਥ ਦੇ ਵਿੱਚ। ਤੇ ਆਓ ਅੱਜ ਆਪਾਂ ਸਾਰੇ ਗੁਰੂ ਪੰਥ, ਗੁਰੂ ਗ੍ਰੰਥ ਦੇ ਪੁਜਾਰੀ ਬਣੀਏ। ਉਧਰ ਐਸਜੀਪੀਸੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਤਿਰੰਗੇ ਦਾ ਸਨਮਾਨ ਸਭ ਤੋਂ ਵੱਧ ਸਿੱਖ ਹੀ ਕਰਦੇ ਹਨ ਅਤੇ ਹੁਣ ਤੱਕ ਸਭ ਤੋਂ ਵੱਧ ਕੁਰਬਾਨੀਆਂ ਵੀ ਸਿੱਖਾਂ ਦੀਆਂ ਹਨ। ਸਿੱਖਾਂ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਾਣਬੁੱਝ ਕੇ ਸਿੱਖਾਂ ਨੂੰ ਬਦਨਾਮ ਕਰਨਾ, ਸਿੱਖਾਂ ਦੇ ਪ੍ਰਬੰਧ ਨੂੰ ਦੋਸ਼ੀ ਠਹਿਰਾਉਣ ਦੀ ਗੱਲ ਕੀਤੀ ਜਾ ਰਹੀ ਹੈ। ਜਿਹੜੇ ਅੱਜ ਪੰਜਾਬ ਦੇ ਅੰਦਰ ਕਿੰਨੇ ਨੌਜਵਾਨ ਆ ਜਿਹੜੇ ਇਸ ਤਿਰੰਗੇ 'ਚ ਲਿਪਟ ਕੇ ਆਉਂਦੇ ਨੇ। ਤੁਹਾਡੇ
ਦੇਸ਼ ਦੇ ਵੱਲੋਂ ਕਿੰਨੇ ਸਿੱਖ ਨੁਮਾਇੰਦਗੀ ਕਰਦੇ ਨੇ? ਕਿਉਂ ਜੋੜ ਰਹੇ ਹੋ ਤੁਸੀਂ ਤਿਰੰਗੇ ਦੇ ਨਾਲ ਇਸ ਮਾਮਲੇ ਨੂੰ? ਉਸ ਬੱਚੇ ਦੇ ਮੂੰਹ ਦੇ ਉੱਤੇ ਜੇ 3 ਰੰਗ ਬਣ ਗਏ ਤੇ ਇਹਦਾ ਮਤਲਬ ਉਹ ਕਿੰਨਾ ਤਿਰੰਗਾ ਨਹੀਂ ਹੋ ਗਿਆ। ਅਸੀਂ ਫੇਰ ਇਹ ਕਹਿੰਦੇ ਆ ਕਿ ਹਰ ਅਸਥਾਨ ਦੀ ਇੱਕ ਮਰਿਆਦਾ ਹੁੰਦੀ ਆ, ਇਹਨਾਂ ਗੱਲਾਂ ਨੂੰ ਇਸ ਤਰ੍ਹਾਂ ਨਾ ਜੋੜਿਆ ਜਾਵੇ, ਕਿਉਂਕਿ ਸਿੱਖ ਜਿਹੜੇ ਆ, ਸਿੱਖਾਂ ਨੇ ਇਸ ਦੇਸ਼ ਲਈ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ। ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਵੀ ਤਿਰੰਗਾ ਵਿਵਾਦ ਨੂੰ ਲੈ ਕੇ ਬਿਆਨ ਸਾਹਮਣੇ ਆਇਆ ਹੈ। ਉਹਨਾਂ ਕਿਹਾ ਕਿ ਅਜਿਹੇ ਵੀਡੀਓ ਜਾਰੀ ਕਰਕੇ ਸਿੱਖਾਂ ਦੇ ਧਾਰਮਿਕ ਥਾਵਾਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ, ਜਦਕਿ ਸਿੱਖਾਂ ਨੇ ਮੁਲਕ ਲਈ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਹਨ ਅਤੇ ਝੰਡੇ ਦਾ ਪੂਰਾ ਸਤਿਕਾਰ ਕੀਤਾ ਜਾਂਦਾ ਹੈ। ਬੜਾ ਦੁੱਖ ਹੈ। ਦੇਖੋ, ਸਿੱਖ ਦੇਸ਼ ਭਗਤ ਹੈ, ਜਿੰਨੀ ਕੁਰਬਾਨੀ ਦੇਸ਼ ਦੀ ਆਜ਼ਾਦੀ ਵਾਸਤੇ ਤੇ ਦੇਸ਼ ਨੂੰ ਅੱਜ ਤਗੜਾ ਕਰਨ ਵਾਸਤੇ ਖਾਲਸਾ ਪੰਥ ਨੇ ਕੀਤਾ, ਆ ਜਾਣ ਕੇ ਬੜੀ ਸਾਜ਼ਿਸ਼ ਨਾਲ ਇਹ ਜਿਹੀਆਂ ਏਜੰਸੀਆਂ ਲੱਗੀਆਂ ਜਿਹੜੀਆਂ ਬਦਨਾਮ ਕਰਦੀਆਂ। ਸ਼੍ਰੀ ਦਰਬਾਰ ਸਾਹਿਬ ਦੀ ਵਾਇਰਲ ਵੀਡੀਓ ਤੇ ਭਾਈ ਮਨਪ੍ਰੀਤ ਸਿੰਘ ਕਾਨਪੁਰੀ ਦਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਕਿਹਾ ਕਿ ਹਰ ਸਥਾਨ ਦੀ ਇੱਕ ਸੀਮਾ ਅਤੇ ਇੱਕ ਧਾਰਮਿਕ ਮਰਿਆਦਾ ਹੁੰਦੀ ਹੈ। ਇਹ ਗੁਰੂ ਰਾਮਦਾਸ ਜੀ ਦਾ ਘਰ ਹੈ, ਜੋ ਦੁਨੀਆ ਭਰ ਵਿੱਚ ਸੁਨੇਹਾ ਦਿੰਦਾ ਹੈ ਕਿ ਹਰ ਧਰਮ ਦੇ ਲੋਕ ਇੱਥੇ ਆ ਸਕਦੇ ਹਨ ਅਤੇ ਉਹਨਾਂ ਦਾ ਸਤਿਕਾਰ ਹੁੰਦਾ ਹੈ। ਪਰ ਇਸ ਨਿਰਪੱਖਤਾ ਦੇ ਬਾਵਜੂਦ ਸਿੱਖਾਂ ਨੂੰ ਨਿਸ਼ਾਨਾ ਬਣਾਉਣ ਦੀ ਕੀ ਲੋੜ ਹੈ? ਉਹਨਾਂ ਕਿਹਾ ਕਿ ਕੌਮੀ ਮੀਡੀਆ ਦੁਆਰਾ ਸਿੱਖਾਂ ਖਿਲਾਫ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ। ਹਰ ਧਾਰਮਿਕ ਸਥਾਨ ਦੀ ਇੱਕ ਮਰਿਆਦਾ, ਇੱਕ ਡਰੈਸ ਹੈ। ਸਾਡੇ ਗੁਰੂ ਰਾਮਦਾਸ ਦਾ ਘਰ ਹੈ, ਸਦੀਆਂ ਤੋਂ ਦੁਨੀਆ ਹਰ ਪਾਸਿਓਂ ਆਉਂਦੀ ਰਹੀ ਹੈ। ਅਸੀਂ ਆਪ ਅੱਖੀ ਦੇਖਦੇ ਹਾਂ, ਹਰ ਮਹੀਨੇ ਦੇ ਮੇਰੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਕਿੰਨੇ ਹੀ ਚੱਕਰ ਨੇ। ਉੱਥੇ ਹਰ ਧਰਮ ਦਾ ਬੰਦਾ ਵਿਜ਼ਿਟ ਕਰਦਾ ਹੈ, ਉਹ ਹਰ ਪ੍ਰਕਾਰ ਨਾਲ ਜਾਂਦਾ ਹੈ, ਲੰਗਰ ਪ੍ਰਸ਼ਾਦਾ ਛਕਦਾ ਹੈ, ਪਰ ਮਰਿਆਦਾ ਵਿੱਚ ਇੱਥੇ ਨਿਸ਼ਾਨ ਬਣਾਉਣ ਦੀ ਕੀ ਲੋੜ ਹੈ? ਤੇ ਨਾਲੇ ਕੈਪਰੀਆਂ ਪਾਉਣ ਦੀ ਕੀ ਲੋੜ ਹੈ? ਦੇਖੋ, ਅਸੂਲਨ ਜਾਵਾਂਗੇ ਪਿਆਰ ਮਿਲੇਗਾ, ਬੇਅਸੂਲੇ ਜਾਵਾਂਗੇ ਗੁਰੂ ਰਾਮਦਾਸ ਜਾਣੀ ਜਾਣਾ, ਪਿਆਰ ਨਹੀਂ ਲੱਭੂਗਾ। ਨੈਸ਼ਨਲ ਮੀਡੀਆ ਜੋ ਮਰਜ਼ੀ ਕਵੇ, ਅਸੀਂ ਗੁਰੂ ਰਾਮਦਾਸ ਦੇ ਪਿਆਰ ਵਿੱਚ ਹਾਂ। ਸੇਵਾਦਾਰ ਨੇ ਜੋ ਗੱਲ ਕੀਤੀ, ਹੋ ਸਕਦਾ ਉਹਦੀ ਲੈਂਗੁਏਜ ਵਿੱਚ ਕੋਈ ਪ੍ਰੋਬਲਮ ਹੋਵੇ, ਬੋਲੀ ਵਿੱਚ ਪ੍ਰੋਬਲਮ ਹੋਵੇ, ਕਿਉਂਕਿ ਸਾਡੀ ਪੰਜਾਬੀ ਜਿਹੜੀ ਹੈ ਕਈ ਵਾਰੀ ਠੇਠ ਪੰਜਾਬੀ ਹੁੰਦੀ ਤੇ ਰੂਡ ਹੁੰਦੀ ਥੋੜੀ ਜਿਹੀ। ਮਾੜਾ ਮੋਟਾ ਸਮਝਣ ਵਾਲਾ ਬੰਦਾ ਅਗਰ ਸੌਫਟ ਹੋਵੇ ਨਾ ਤੇ ਸਾਡੀ ਬੋਲੀ ਬਚਾ ਨਹੀਂ ਸਕਦਾ। ਥੋੜੀ ਢਿੱਡੇ ਨਾ ਥੋੜੀਆਂ ਰੋਟੀਆਂ ਪਾ ਕੇ ਆਉਣਾ ਚਾਹੀਦਾ ਪੰਜਾਬੀ ਬੰਦੇ ਨਾਲ ਗੱਲਬਾਤ ਕਰਨ ਵਾਸਤੇ। ਬਾਕੀ ਸਾਡਾ ਭਾਵਨਾ ਸਾਡੀ ਮਾੜੀ ਨਹੀਂ। ਗੁਰੂ ਰਾਮਦਾਸ ਦੇ ਘਰ ਆਓ, ਜਮ ਆਓ, ਬੰਗਲਾ ਸਾਹਿਬ ਆਓ, ਜਮ ਆਓ, ਰਕਾਬਗੰਜ ਸਾਹਿਬ ਆਓ, ਜਮ ਆਓ। ਮਨਾਈ ਥੋੜੀ ਨਾ ਦਿਨ ਰਾਤ ਲੰਗਰ ਚ, ਪਰ ਅਸੂਲਨ ਆਓ, ਧਾਰਮਿਕ ਡਰੈਸ ਵਿੱਚ ਆਓ। ਭਾਵੇਂ ਉਹ ਸਿੱਖ ਹੋਵੇ, ਭਾਵੇਂ ਕਿਸੇ ਵੀ ਧਰਮ ਦਾ ਹੋਵੇ। ਜੇ ਉਹ ਗਲਤ ਡਰੈਸ ਵਿੱਚ ਹੈ, ਉਹ ਇੱਥੇ ਬਣਾਉਣ ਦਾ ਕੀ ਮਤਲਬ ਹੈ? ਮੂੰਹ ਰੰਗਣ ਦਾ ਮਤਲਬ ਕੀ ਹੈ? ਆਪਣੇ ਨੂੰ ਨਹੀਂ ਸਮਝ ਆਉਂਦੀ। ਇਹ ਬਿਲਕੁਲ ਠੀਕ ਕੀਤਾ ਜੋ ਕੀਤਾ ਉਹਨਾਂ ਨੇ। ਜੋ ਉਹਨਾਂ ਦੀਆਂ ਮਨਸਾਵਾਂ ਨੇ ਉਹ ਜਾਣਨ। ਸਾਡੀ ਮਨਸਾ ਇੱਕੋ ਹੀ ਹੈ, ਅਸੀਂ ਮਾਨਸ ਕੀ ਜਾਤ ਸਭ ਹੈ ਇੱਕੋ ਪਹਿਚਾਣਵੇ। ਸਾਨੂੰ ਗੁਰਬਾਣੀ ਇਹ ਸਮਝਾਉਂਦੀ ਹੈ, ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ। ਪਰ ਸਾਨੂੰ ਜਿੱਦਾਂ ਮਰਜ਼ੀ ਉਹ ਕਰ ਲੈਣ, ਸਾਡਾ ਕੁਝ ਨਹੀਂ ਵਿਗਾੜ ਸਕਦੇ। ਕਰੋਨਾ ਕਾਲ ਵੀ ਸਾਡੀ ਸੇਵਾ, ਜਿੱਥੇ ਵੀ ਸਾਡੀਆਂ ਸੇਵਾਵਾਂ ਚੱਲ ਰਹੀਆਂ ਨੇ, ਸਾਨੂੰ ਮੀਡੀਆ ਨਹੀਂ ਮਾਰ ਸਕਦਾ। ਸਾਡਾ ਕੰਮ ਚੱਲਦਾ, ਜਿੰਨੀ ਮਰਜ਼ੀ ਫੇਕ ਮੀਡੀਆ ਚੱਲਦਾ ਰਹੇ, ਸਾਡਾ ਪੰਜਾਬੀ ਮੀਡੀਆ ਵੀ ਹੁਣ ਸਟਰੋਂਗ ਹੋ ਰਿਹਾ। ਮਹਾਰਾਜ ਕਿਰਪਾ ਕਰੇਗਾ, ਤਰਸ ਕਰੇਗਾ। ਪਰ ਮੈਂ ਬੇਨਤੀ ਕਰਾਂ ਵੀ ਨੈਸ਼ਨਲ ਮੀਡੀਆ ਨੂੰ ਵੀ ਤੁਸੀਂ ਵੀ ਥੋੜਾ ਘੋਖ ਕਰੋ। ਜੇ ਤੁਸੀਂ ਚਾਹੁੰਦੇ ਹੋ ਕਿ ਇੰਡੀਆ ਸ਼ਾਂਤੀਪੂਰਵਕ ਚੱਲੇ, ਹਰ ਚੀਜ਼ ਦੀ ਘੋਖ ਕਰੋ। ਘੋਖ ਤੋਂ ਬਾਅਦ ਤੁਸੀਂ ਨਿਊਜ਼ ਚਲਾਓ। ਐਵੇਂ ਮਾੜੀ ਮੋਟੀ ਗੱਲ ਨੂੰ ਹਰ ਗੱਲ ਨੂੰ ਪੂਰੇ ਧਰਮ ਤੇ ਜੋੜ ਦੇਣਾ। ਇੱਕ ਸੇਵਾਦਾਰ ਤੇ ਇੱਕ ਬੀਬੀ ਜਿਹੜੀ ਮੱਥਾ ਟੇਕਣ ਗਈ, 2 ਬੰਦਿਆਂ 'ਚ ਗੱਲ ਹੋਈ, 2 ਬੰਦਿਆਂ ਦੀ ਗੱਲ ਨੂੰ ਪੂਰੇ ਧਰਮ ਤੇ ਜੋੜ ਦੇਣਾ, ਕਮਾਲ ਹੈ ਯਾਰ। ਅਸਾਮ ਦੇ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ 9 ਸਿੱਖ ਕੈਦੀਆਂ ਨੂੰ ਮਿਲਣ ਦੇ ਲਈ ਐਸਜੀਪੀਸੀ ਦੇ ਵਕੀਲਾਂ ਨੇ 20 ਅਪ੍ਰੈਲ ਨੂੰ ਜਾਣ ਦੇ ਲਈ ਅੰਮ੍ਰਿਤਸਰ ਦੇ ਡੀਸੀ ਤੋਂ ਇਜਾਜ਼ਤ ਲਈ ਸੀ। ਪਰ ਹੁਣ ਇਹ ਖਬਰ ਆ ਰਹੀ ਹੈ ਕਿ 9 ਸਾਥੀਆਂ ਵਿੱਚੋਂ 8 ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਫਿਲਹਾਲ ਜਾਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਦੇ ਪਿੱਛੇ ਵਜ੍ਹਾ ਵੀ ਦੱਸੀ ਗਈ ਹੈ, ਪਰ ਜਿਹੜਾ ਪਰਿਵਾਰ ਮਿਲਣ ਦੇ ਲਈ ਰਵਾਨਾ ਹੋਇਆ ਹੈ, ਉਹਨਾਂ ਵਿੱਚੋਂ ਇੱਕ ਦਲਜੀਤ ਸਿੰਘ ਕਲਸੀ ਦਾ ਪਰਿਵਾਰ ਹੈ। 2 ਦਿਨ ਪਹਿਲਾਂ ਡੀਸੀ ਅੰਮ੍ਰਿਤਸਰ ਵੱਲੋਂ ਪਰਿਵਾਰਕ ਮੈਂਬਰਾਂ ਨੂੰ 20 ਅਪ੍ਰੈਲ ਨੂੰ ਮਿਲਣ ਦੀ ਇਜਾਜ਼ਤ ਦਿੱਤੀ ਸੀ, ਜਿਸ ਦੀ ਤਿਆਰੀ ਦੇ ਲਈ 18 ਅਪ੍ਰੈਲ ਨੂੰ ਐਸਜੀਪੀਸੀ ਵੱਲੋਂ 9 ਸਿੱਖ ਕੈਦੀਆਂ ਦੇ ਪਰਿਵਾਰਾਂ ਨਾਲ ਸੰਪਰਕ ਕੀਤਾ ਗਿਆ ਸੀ ਤਾਂ ਕਿ 19 ਅਪ੍ਰੈਲ ਨੂੰ ਅੰਮ੍ਰਿਤਸਰ ਤੋਂ ਰਵਾਨਾ ਕੀਤਾ ਜਾ ਸਕੇ।
ਪਰ ਜ਼ਿਆਦਾਤਰ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਖੇਤਾਂ ਵਿੱਚ ਫਸਲ ਤਿਆਰ ਖੜੀਆਂ ਹਨ। ਇਸ ਵਿਚਾਲੇ ਡਿਬਰੂਗੜ੍ਹ ਜੇਲ੍ਹ ਫਿਲਹਾਲ ਨਹੀਂ ਜਾ ਸਕਦੇ ਹਾਂ। ਉਧਰ ਕੁਝ ਦਾ ਕਹਿਣਾ ਹੈ ਕਿ ਉਹ ਸੜਕੀ ਮਾਰਗ ਰਾਹੀਂ ਡਿਬਰੂਗੜ੍ਹ ਨਹੀਂ ਜਾਣਾ ਚਾਹੁੰਦੇ ਹਨ, ਪਰ ਐਸਜੀਪੀਸੀ ਨੇ ਸੜਕੀ ਮਾਰਗ ਨਾਲ ਭੇਜਣ ਦੀ ਤਿਆਰੀ ਕੀਤੀ ਹੈ। ਤੇ ਬੇਟੇ ਦੇ ਨਾਂ ਦੇ ਉੱਤੇ ਇਹਨਾਂ ਨੂੰ ਜਿਹੜਾ ਇੰਨੇ ਦਿਨ ਹਰਾਸਮੈਂਟ ਕਰਨੀ, ਇਹਨਾਂ ਇੰਟਰੋਗੇਟ ਕਰਨਾ ਬੜੀ ਬੇਸ਼ਰਮੀ ਵਾਲੀ ਗੱਲ ਹੈ। ਅੰਮ੍ਰਿਤਪਾਲ ਸਿੰਘ ਦੀ ਗੱਲ ਆ, ਅੰਮ੍ਰਿਤਪਾਲ ਸਿੰਘ ਜਿੱਦਣ ਘਰੋਂ ਆਇਆ, ਘਰੋਂ ਹੀ ਉੱਠ ਕੇ ਆਇਆ ਨਾ, ਰਾਜ ਨਾਕੇ ਲਾਉਣ ਦੇ ਕੋਈ ਨੋਟਿਸ ਕੀਤਾ ਉਹਨੂੰ। ਮੈਂ ਪੜ੍ਹੀਆਂ FIR ਉਹਨਾਂ 'ਚ ਇੱਕ ਵੀ FIR ਦਾ ਕੰਟੈਂਟ ਅਜਿਹਾ ਨਹੀਂ ਹੈਗਾ ਜਿਹਦੇ 'ਚ ਆਪਾਂ ਇਹ ਕਹਿ ਸਕੀਏ ਵੀ ਅੰਮ੍ਰਿਤਪਾਲ ਦੇ ਖਿਲਾਫ ਏਡਾ ਵੱਡਾ ਆਪਰੇਸ਼ਨ ਕਰਨ ਦੀ ਲੋੜ ਸੀ। ਜਾਂ ਤੁਸੀਂ ਅਰੈਸਟ ਕਰੋ ਜਾਂ ਨੋਟਿਸ ਦਿਓ। ਅਸੀਂ ਹਰ ਉਸ ਪਰਿਵਾਰ ਨਾਲ ਖੜੇ ਹਾਂ, ਹਰ ਉਸ ਭੈਣ ਭਰਾ ਨਾਲ ਖੜੇ ਹਾਂ ਤੇ ਹਰ ਉਸ ਧੱਕੇ ਦੇ ਜ਼ੁਲਮ ਦੇ ਖਿਲਾਫ ਖੜੇ ਹਾਂ ਜਿਹੜਾ ਇਸ ਨਾਂ 'ਤੇ ਕੀਤਾ ਜਾ ਰਿਹਾ, ਜਦੋਂ ਕਿ ਇਹ ਜਿਹੜਾ ਨਾਂ NSA ਦਾ ਕੋਈ ਕੰਟੈਂਟ ਬਣਦਾ, ਨਾ ਐਡੀ ਵੱਡੀ ਕਾਰਵਾਈ ਕਰਨ ਦਾ ਕੋਈ ਕੰਟੈਂਟ ਬਣਦਾ। ਸਿੱਧੂ ਮੂਸੇਵਾਲਾ ਕਤਲकांड ਨੇ ਪੰਜਾਬੀ 뮤직 ਇੰਡਸਟਰੀ ਨੂੰ ਹਿਲਾ ਕੇ ਰੱਖ ਦਿੱਤਾ ਹੈ। ਹਰ ਰੋਜ਼ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਤਾਜ਼ਾ ਮੋੜ ਵਿੱਚ ਪੰਜਾਬੀ ਗਾਇਕ ਕਰਨ ਔਜਲਾ ਦਾ ਇੱਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਹ ਵਿਵਾਦਾਂ ਵਿੱਚ ਘਿਰ ਗਏ ਹਨ। ਦੱਸਦੀ ਕਿ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਭਗੌੜੇ ਅਨਮੋਲ ਬਿਸ਼ਨੋਈ, ਜੋ ਕਿ ਗੈਂਗਸਟਰ ਲੋਰਿਸ ਬਿਸ਼ਨੋਈ ਦਾ ਭਰਾ ਹੈ, ਉਹਨਾਂ ਦੇ ਨਾਲ ਪਰਫਾਰਮ ਕਰਦੇ ਨਜ਼ਰ ਆ ਰਹੇ ਹਨ। ਅਨਮੋਲ ਬਿਸ਼ਨੋਈ ਕਈ ਮਹੀਨਿਆਂ ਤੋਂ ਸੁਰਖੀਆਂ 'ਚ ਬਣੇ ਸਿੱਧੂ ਮੂਸੇਵਾਲਾ ਕਤਲ ਕੇਸ 'ਚ ਲੋੜੀਂਦਾ ਹੈ। ਪੰਜਾਬੀ ਗਾਇਕ ਮੂਸੇਵਾਲਾ ਦੀ ਪਿਛਲੇ ਸਾਲ ਮਈ ਵਿੱਚ ਮਾਨਸਾ ਦੇ ਇੱਕ ਪਿੰਡ ਵਿੱਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉਦੋਂ ਤੋਂ ਹੀ ਪੁਲਿਸ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲਿਆਂ ਦੀ ਭਾਲ ਕਰ ਰਹੀ ਹੈ। ਵੀਡੀਓ, ਜੋ ਕਿ ਬੈਕਰਸਫੀਲਡ ਕੈਲੀਫੋਰਨੀਆ ਵਿੱਚ ਇੱਕ ਰਿਸੈਪਸ਼ਨ ਦਾ ਦੱਸਿਆ ਜਾ ਰਿਹਾ ਹੈ, ਕਰਨ ਔਜਲਾ ਤੇ ਸ਼ੈਰੀ ਮਾਨ ਪਰਫਾਰਮ ਕਰਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਵਿੱਚ ਉਹਨਾਂ ਦੇ ਨਾਲ ਅਨਮੋਲ ਬਿਸ਼ਨੋਈ ਨੂੰ ਹੋਰ ਲੋਕਾਂ ਦੇ ਇਕੱਠ ਵਿੱਚ ਖੜੇ ਦੇਖਿਆ ਜਾ ਸਕਦਾ ਹੈ। ਇਸ ਵਿਵਾਦ ਤੋਂ ਬਾਅਦ ਹੁਣ ਗਾਇਕ ਕਰਨ ਔਜਲਾ ਤੇ ਸ਼ੈਰੀ ਮਾਨ ਨੇ ਇੱਕ ਬਿਆਨ ਜਾਰੀ ਕਰਕੇ ਆਪਣੀ ਸਥਿਤੀ ਸਪਸ਼ਟ ਕੀਤੀ ਹੈ। ਕਰਨ ਔਜਲਾ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕਰਦਿਆਂ ਲਿਖਿਆ, ਮੈਂ ਨਹੀਂ ਸੋਚਿਆ ਸੀ ਕਿ ਮੈਨੂੰ ਇਸ ਦੀ ਜ਼ਰੂਰਤ ਹੈ, ਪਰ ਬਹੁਤ ਸਾਰੀਆਂ ਪੋਸਟਾਂ ਤੇ ਸੰਦੇਸ਼ਾਂ ਨੂੰ ਦੇਖਣ ਤੋਂ ਬਾਅਦ ਮੈਂ ਦੱਸਣਾ ਚਾਹੁੰਦਾ ਹਾਂ ਕਿ ਇਹ ਵੀਡੀਓ ਐਤਵਾਰ ਨੂੰ ਬੈਕਰਸਫੀਲਡ ਕੈਲੀਫੋਰਨੀਆ ਵਿੱਚ ਇੱਕ ਸਮਾਗਮ ਦਾ ਹੈ, ਜਿੱਥੇ ਮੈਨੂੰ ਤੇ ਸ਼ੈਰੀ ਮਾਨ ਨੂੰ ਬੁਲਾਇਆ ਗਿਆ ਸੀ। ਇੱਕ ਕਲਾਕਾਰ ਦੀ ਹੈਸੀਅਤ ਨਾਲ ਮੈਂ ਪਰਫਾਰਮ ਕੀਤਾ ਹੈ। ਇੱਕ ਕਲਾਕਾਰ ਹੋਣ ਦੇ ਨਾਤੇ ਸਾਨੂੰ ਇਹ ਨਹੀਂ ਹੁੰਦਾ ਕਿ ਸਾਡੇ ਲਈ ਬੁੱਕ ਕੀਤੇ ਗਏ ਵਿਆਹ ਸਮਾਗਮਾਂ ਵਿੱਚ ਕੌਣ ਭਾਗ ਲੈ ਰਿਹਾ ਹੈ ਜਾਂ ਕਿਸ ਨੂੰ ਬੁਲਾਇਆ ਗਿਆ ਹੈ। ਇਹ ਕਾਰਨ ਹੈ ਕਿ ਜ਼ਿਆਦਾਤਰ ਵਿਆਹ ਸਮਾਗਮ ਆਦਿ ਵਿੱਚ ਪਰਫਾਰਮ ਕਰਨ ਨੂੰ ਤਰਜੀਹ ਨਹੀਂ ਦਿੰਦਾ ਹਾਂ। ਔਜਲਾ ਨੇ ਅੱਗੇ ਕਿਹਾ ਕਿ ਉਹ ਅਨਮੋਲ ਬਿਸ਼ਨੋਈ ਦੇ ਪਿਛੋਕੜ ਬਾਰੇ ਉਦੋਂ ਤੱਕ ਨਹੀਂ ਜਾਣਦੇ ਸਨ ਜਦੋਂ ਤੱਕ ਉਹਨਾਂ ਨੇ ਸੋਸ਼ਲ ਮੀਡੀਆ ਤੇ ਵੀਡੀਓ ਨਹੀਂ ਦੇਖਿਆ। ਉਹਨਾਂ ਕਿਹਾ ਕਿ ਕਲਾਕਾਰ ਹੋਣ ਦੇ ਨਾਤੇ ਮੈਂ ਆਪਣੇ ਪ੍ਰਦਰਸ਼ਨ ਤੇ ਧਿਆਨ ਦਿੰਦਾ ਹਾਂ ਅਤੇ ਸ਼ੋਅ ਕਰਦਾ ਹਾਂ। ਮੈਂ ਹਰ ਇੱਕ ਵਿਅਕਤੀ ਤੇ ਧਿਆਨ ਨਹੀਂ ਦਿੰਦਾ ਕਿਉਂਕਿ ਆਲੇ ਦੁਆਲੇ ਬਹੁਤ ਸਾਰੇ ਲੋਕ ਹੁੰਦੇ ਹਨ। ਕਿਰਪਾ ਕਰਕੇ ਮੈਨੂੰ ਅਜਿਹੀਆਂ ਚੀਜ਼ਾਂ ਨਾਲ ਨਾ ਜੋੜਿਆ ਜਾਵੇ। ਤੁਸੀਂ ਸਾਰੇ ਜਾਣਦੇ ਹੋ ਕਿ ਅਸੀਂ ਕਲਾਕਾਰ ਪਹਿਲਾਂ ਹੀ ਕਈ ਚੀਜ਼ਾਂ ਤੋਂ ਗੁਜ਼ਰ ਰਹੇ ਹਾਂ। ਸਿੱਧੂ ਮੂਸੇਵਾਲਾ ਕਤਲकांड ਨੇ ਪੰਜਾਬੀ 뮤직 ਇੰਡਸਟਰੀ ਵਿੱਚ ਹੜਕੰਪ ਮਚਾ ਦਿੱਤਾ ਸੀ। ਕਈ ਗਾਇਕਾਂ ਅਤੇ ਨਿਰਮਾਤਾਵਾਂ ਨੂੰ ਆਪਣੀ ਸੁਰੱਖਿਆ ਦਾ ਡਰ ਸੀ। ਇਸ ਮਾਮਲੇ ਦੀ ਜਾਂਚ ਅਜੇ ਵੀ ਜਾਰੀ ਹੈ ਅਤੇ ਪੁਲਿਸ ਇਸ ਅਪਰਾਧਿਕ ਘਟਨਾ ਲਈ ਜ਼ਿੰਮੇਵਾਰ ਲੋਕਾਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਉਣ ਦੀ ਕੋਸ਼ਿਸ਼ ਵਿੱਚ ਸਾਰੀਆਂ ਲੀਡਾਂ ਦੀ ਜਾਂਚ ਕਰ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਨੂੰ ਉਸ ਵੇਲੇ ਵੱਡਾ ਝਟਕਾ ਲੱਗਿਆ ਜਦੋਂ ਲੋਕ ਸਭਾ ਦੇ ਸਾਬਕਾ ਡਿਪਟੀ ਸਪੀਕਰ ਤੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਡਾਕਟਰ ਚਰਨਜੀਤ ਸਿੰਘ ਅਟਵਾਲ ਨੇ ਸ਼੍ਰੋਮਣੀ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ। ਡਾਕਟਰ ਅਟਵਾਲ ਨੇ ਆਪਣਾ ਅਸਤੀਫਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਭੇਜ ਦਿੱਤਾ ਹੈ। ਦੱਸਣਯੋਗ ਹੈ ਕਿ ਡਾਕਟਰ ਅਟਵਾਲ ਦੇ ਪੁੱਤਰ ਇੰਦਰ ਇਕਬਾਲ ਸਿੰਘ ਅਟਵਾਲ ਕੁਝ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋ ਗਏ ਸਨ। ਇੰਦਰ ਇਕਬਾਲ ਨੂੰ ਜ਼ਿਮਨੀ ਚੋਣਾਂ ਲਈ ਉਮੀਦਵਾਰ ਵਜੋਂ ਭਾਜਪਾ ਨੇ ਉਮੀਦਵਾਰ ਵੀ ਐਲਾਨਿਆ ਹੈ। ਚਰਨਜੀਤ ਸਿੰਘ ਅਟਵਾਲ 2 ਵਾਰ MP ਅਤੇ 3 ਵਾਰ ਦੇ ਵਿਧਾਇਕ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਉਹ 2 ਵਾਰ ਸਪੀਕਰ ਅਤੇ 1 ਵਾਰ ਡਿਪਟੀ ਸਪੀਕਰ ਰਹਿ ਚੁੱਕੇ ਹਨ। ਪੰਜਾਬ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਜਰਨੈਲ ਸਿੰਘ ਦਾ ਜਲੰਧਰ ਜ਼ਿਮਨੀ ਚੋਣਾਂ ਤੇ ਬਿਆਨ ਸਾਹਮਣੇ ਆਇਆ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਵਿੱਚ ਇੱਕ ਰੋਡ ਸ਼ੋਅ ਕੀਤਾ ਹੈ ਅਤੇ ਜਲੰਧਰ ਜ਼ਿਮਨੀ ਚੋਣਾਂ ਵਿੱਚ ਪੰਜਾਬ ਦੇ ਚੋਣਕਾਰ ਵਜੋਂ ਨਤੀਜੇ ਆਉਣਗੇ। ਪੰਜਾਬ ਸਰਕਾਰ ਨੇ ਪਿਛਲੇ 1 ਸਾਲ ਵਿੱਚ ਜੋ ਕੰਮ ਕੀਤਾ ਹੈ ਉਸ ਨੂੰ ਲੋਕਾਂ ਨੇ ਬਹੁਤ ਸਰਾਹਿਆ ਹੈ। ਪੰਜਾਬ ਵਿੱਚ ਪਿਛਲੇ 1 ਸਾਲ ਵਿੱਚ ਪਾਰਟੀ ਨੇ ਬਹੁਤ ਸਾਰੇ ਕੰਮ ਕੀਤੇ ਹਨ, ਜਿਸ ਦਾ ਜਵਾਬ ਜਲੰਧਰ ਦੇ ਲੋਕ ਇਹਨਾਂ ਚੋਣਾਂ ਨੂੰ ਜਿਤਾ ਕੇ ਦੇਣਗੇ। ਉਹਨਾਂ ਕਿਹਾ ਕਿ ਜਲੰਧਰ ਚੋਣਾਂ ਵਿੱਚ ਕੋਈ ਚੈਲੰਜ ਨਹੀਂ ਹੈ। ਜਲੰਧਰ ਚੋਣਾਂ ਵਿੱਚ ਕੰਪੀਟੀਸ਼ਨ ਕਿਸੇ ਪਾਰਟੀ ਨਾਲ ਨਹੀਂ ਹੈ ਅਤੇ ਕਾਂਗਰਸ ਦੂਜੇ ਨੰਬਰ ਦੀ ਪਾਰਟੀ ਹੈ। ਇਹ ਚੱਲ ਰਹੀਆਂ ਨੇ, ਹੁਣ ਵੀ ਮਾਨ ਸਾਹਿਬ ਨੇ ਇੱਕ ਰੋਡ ਸ਼ੋਅ ਕੀਤਾ ਤੇ ਉੱਥੋਂ ਵੀ ਰੋਡ ਸ਼ੋਅ ਵੇਖ ਕੇ ਲੱਗਦਾ ਕਿ ਜਲੰਧਰ ਬਾਈਪੋਲ ਦੇ ਇਲੈਕਸ਼ਨ ਵੀ ਪੰਜਾਬ ਵਿਧਾਨ ਸਭਾ ਦੇ ਚੋਣਾਂ ਦੇ ਨਤੀਜਿਆਂ ਵਾਂਗ ਹੀ ਹੋਣਗੇ, ਕਿਉਂਕਿ ਜੋ ਕੰਮ ਪਿਛਲੇ 1 ਸਾਲ ਦੇ ਅੰਦਰ ਭਗਵੰਤ ਮਾਨ ਸਰਕਾਰ ਨੇ ਕੀਤਾ ਹੈ, ਲੋਕ ਉਸ ਤੋਂ ਲੈ ਕੇ ਬਹੁਤ ਜ਼ਿਆਦਾ ਸੰਤੁਸ਼ਟ ਨੇ ਤੇ ਉਤਸ਼ਾਹਿਤ ਨੇ। ਕਿੰਨਾ ਚੈਲੰਜ ਮੰਨਦੇ ਹੋ, ਕਿਉਂਕਿ ਸੰਗਰੂਰ ਜਿਮਨੀ ਚੋਣ ਹੋਈ ਹੈ, ਤੁਸੀਂ ਹਾਰ ਜਾਂਦੇ ਹੋ, ਹੁਣ ਤਾਂ 1 ਸਾਲ ਹੋ ਗਿਆ, ਉਸ ਤੱਕ ਉਦੋਂ ਹਾਂ ਮੈਂ ਉਹੀ ਕਹਿ ਰਿਹਾ, ਪਿਛਲੇ 1 ਸਾਲ ਦੇ ਅੰਦਰ ਜੋ ਭਗਵੰਤ ਮਾਨ ਸਾਹਿਬ ਦੀ ਸਰਕਾਰ ਨੇ ਕੰਮ ਕੀਤਾ ਉਹ ਮਿਸਾਲਯੋਗ ਹੈ। ਪੰਜਾਬ ਵਿੱਚ ਬਹੁਤ ਵੱਡੀ ਮਤਲਬ ਲਗਭਗ 80% ਆਬਾਦੀ ਨੂੰ ਅੱਜ ਬਿਜਲੀ ਦੇ ਬਿੱਲ ਜ਼ੀਰੋ ਆਉਂਦੇ ਨੇ। ਇਸ ਤੋਂ ਇਲਾਵਾ ਬਹੁਤ ਸਾਰੇ ਮਸਲਿਆਂ ਤੇ ਕੰਮ ਪੰਜਾਬ 'ਚ ਹੋਏ ਨੇ ਜਿਹਦਾ
ਸਿਲਾ ਪੰਜਾਬ ਦੇ ਲੋਕ ਇਸ ਜਿਮਨੀ ਚੋਣ ਵਿੱਚ ਦੇਣ। ਚੈਲੰਜ ਨਹੀਂ ਲੱਗਦਾ ਤੁਹਾਨੂੰ, ਕਿਉਂਕਿ ਸੰਗਰੂਰ ਜਿਮਨੀ ਚੋਣ ਜਿਹੜਾ ਤਾਂ ਚੈਲੰਜ ਗਾਰਡ ਨਹੀਂ, ਸੀ। ਕੋਈ ਨਹੀਂ ਲੱਗਦਾ, ਕਿਉਂਕਿ ਮੈਂ ਫਿਰ ਤੁਹਾਨੂੰ ਕਹਿ ਰਿਹਾ ਕਿ ਲੋਕਾਂ ਨੂੰ ਕੰਮ ਚਾਹੀਦਾ ਹੈ ਤੇ ਲੋਕੀ ਵੇਖ ਬੈਠੇ ਨੇ। ਜੇ ਕਿਸੇ ਪਾਰਟੀ ਨੇ ਕੰਮ ਕੀਤਾ ਹੈ ਤੇ ਉਹ ਆਮ ਆਦਮੀ ਪਾਰਟੀ ਨੇ ਕੀਤਾ, ਬਾਕੀ ਗੱਲਾਂ ਕਰਨ ਵਾਲੇ ਤੇ ਬਥੇਰੇ ਨੇ। ਕਿਹਦੇ ਨਾਲ ਕੰਪੀਟੀਸ਼ਨ ਆ? ਕੰਪੀਟੀਸ਼ਨ ਤੇ ਕਿਸੇ ਨਾਲ ਨਹੀਂ ਹੈਗਾ। ਮੈਨੂੰ ਲੱਗਦਾ ਜੇ ਦੂਜੇ ਨੰਬਰ ਤੇ ਕੋਈ ਆਏਗਾ ਤੇ ਉਹ ਸ਼ਾਇਦ ਕਾਂਗਰਸ ਆ ਸਕਦੀ ਹੈ।